ਅਸੀਂ ਆਏ ਹਾਂ ਅੱਜ ਬਾਬਾ ਜੀ ਮੁਖਤਾਰ ਸਾਹਿਬ ਕੋਲ, ਜਿਨ੍ਹਾਂ ਦੀ ਵੀਡੀਓ ਚੱਲੀ ਸੀਗੀ BBC ਉਰਦੂ ਔਰ BBC ਪੰਜਾਬੀ ਤੇ, ਜਿਹਦੇ ਵਿੱਚ ਇਹਨਾਂ ਨੇ BBC ਵਾਲਿਆਂ ਨੇ ਦਿਖਾਇਆ ਸੀਗਾ ਕਿ ਕਿਸ ਤਰ੍ਹਾਂ ਇੱਕ ਭਾਣੇ ਦੇ ਵਿੱਚ ਰਹਿ ਰਹੇ ਆ। ਉਹਨਾਂ ਨੇ ਬੜੇ ਇਹਨਾਂ ਨੂੰ ਮਿਹਰਬਾਨੀ ਕੀਤੀ ਕਿ ਇਹਨਾਂ ਨੂੰ ਰਹਿਣ ਲਈ ਇੱਕ ਕਮਰਾ ਇੱਥੇ ਦਿੱਤਾ। ਫਿਰ ਪਿਛਲੇ ਦਿਨਾਂ ਜੋ ਕਮਰੇ ਦੀ ਛੱਤ ਡਿੱਗ ਪਈ ਬਾਰਿਸ਼ ਦੀ ਵਜ੍ਹਾ ਨਾਲ, ਤੇ ਫਿਰ ਬਿਲਕੁਲ ਕਹਿ ਲਓ ਬੇਛੱਤ ਹੋ ਗਏ। ਇਹਨਾਂ ਦੀ ਮਿਸਿਸ ਹੈ, ਇਹ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੈ, ਤੇ ਇਹ ਦਿਮਾਗੀ ਤੌਰ ਤੇ ਪੂਰੇ ਠੀਕ ਨਹੀਂ ਹੈਗੇ। ਇਹ ਜਦੋਂ ਵੀਡੀਓ ਚੱਲੀ ਹੈ BBC ਤੇ ਮੇਰੇ ਦੋਸਤ ਹੈ ਗੁਰਤੇਜ ਕੰਗ ਸਾਹਿਬ, ਵੈਨਕੂਵਰ 'ਚ ਰਹਿੰਦੇ ਆ ਕੈਨੇਡਾ, ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਇਹਨਾਂ ਦੀ ਮੈਂ ਇਮਦਾਦ ਕਰਨਾ ਚਾਹਨਾ, ਤੇ ਉਸ ਇਮਦਾਦ ਲਈ ਫਿਰ ਉਹਨਾਂ ਨੇ ਪੈਸੇ ਮੈਨੂੰ ਭੇਜੇ 1.5 ਲੱਖ ਰੁਪਈਆ ਪਾਕਿਸਤਾਨੀ। ਉਹ ਮੈਂ ਲੈ ਕੇ ਹਾਜ਼ਰ ਹੋਇਆ ਬਜ਼ੁਰਗਾਂ ਦੀ ਖਿਦਮਤ 'ਚ। ਉਹ ਪੈਸੇ ਵੀ ਇਹਨਾਂ ਦੇ ਸਪੁਰਦ ਕਰਦੇ ਆ, ਇਹਨਾਂ ਦੇ ਨਾਲ ਹਾਲ ਹਵਾਲ ਕਰਦੇ ਆ, ਨਾਲੇ ਇਹਨਾਂ ਦੀ ਇਮਾਨਤ ਇਹਨਾਂ ਦੇ ਸਪੁਰਦ ਕਰਦੇ ਆ। ਉਹਨਾਂ ਨੇ ਵੀਡੀਓ ਦੇਖੀ ਨਾ, ਫਿਰ ਉਹ ਬੜੇ ਮੁਤਾਸਰ ਹੋਏ। ਉਹਨਾਂ ਨੇ ਕਿਹਾ ਕਿ ਇਹ ਐਸੀ ਜਗ੍ਹਾ ਹੈ ਕਿ ਜਿੱਥੇ ਦਿਲ ਚਾਹੁੰਦਾ ਹੈ ਕਿ ਮੈਂ ਇਹ ਪੈਸੇ ਪਹੁੰਚਾਵਾਂ। ਹਾਂਜੀ, ਉਹ ਹੁਣ ਤੁਹਾਡੇ ਸਪੁਰਦ ਕਰਦੇ ਆ। ਤੁਸੀਂ ਕਹੋਗੇ ਜਿੱਦਾਂ ਕਹੋਗੇ ਉਸ ਤਰ੍ਹਾਂ ਤੁਹਾਨੂੰ ਦੇ ਦਿੰਦੇ ਆ। ਜੇ ਕਹੋਗੇ ਅਕਾਊਂਟ 'ਚ ਜਾ ਕੇ ਜਮ੍ਹਾਂ ਕਰਾਣੇ ਆ ਤਾਂ ਤੁਹਾਡੇ ਨਾਲ ਚਲੇ ਜਾਵਾਂਗੇ। ਨਹੀਂ ਇੱਥੇ ਆਪਣੇ ਕੋਲ ਸਹੀ ਹੁੰਦਾ, ਹਿਫਾਜ਼ਤ ਨਾਲ ਤੁਹਾਡੇ ਕੋਲ ਇੱਥੇ ਰਹਿਣ ਤੇ ਤਾਂ ਵੀ ਠੀਕ ਹੈ। ਠੀਕ। माँ अपने मस्त रहती है ये जगह से करो ना कर अरे देख लो जी, अल्लाह ताला ने ਇਹਦੀ ਕਿਸਮਤ ਲਈ ਖੜੇ ਆ। ਇਹਦੀ ਕਿਸਮਤ ਵਾਸਤੇ ਚੱਲ ਰਹੇ ਇਹ ਗੁਰਤੇਜ ਕੰਗ ਸਾਹਿਬ ਦੀ ਤਰਫੋਂ ਨਾ ਜੀ ਤੁਹਾਡੇ ਵਾਸਤੇ ਤੋਹਫਾ। ਅੱਲਾਹ ਤਾਲਾ ਤੁਹਾਡੇ ਵੀ ਮਸਲੇ ਮਸਾਇਲ ਤੁਹਾਡੀ ਜ਼ਿੰਦਗੀ ਸੋਹਣੀ ਬਣਾਏ ਜਿੰਨੀ ਹੋ ਸਕੇ। ਹਾਂ, ਸਭ ਦੇ ਵਾਸਤੇ ਦੁਆ ਕਰੀ। ਮੈਂ ਤੁਹਾਡੀ ਗੱਲ ਵੀ ਕਰਾਉਂਦਾ ਹੁਣ ਉਹਨਾਂ ਦੇ ਨਾਲ, ਤੇ ਜਾਗਦੇ ਹੋਣ ਸਹੀ। ਤੇ ਤੁਹਾਡੇ ਬਜ਼ੁਰਗ ਕਿਹੜੇ ਇਲਾਕੇ ਦੇ ਆ ਇੰਡੀਆ ਤੋਂ? इंडिया तो नहीं है जी, ਅਸੀਂ ਸ਼ੁਰੂ ਪਾਕਿਸਤਾਨੀ थे। ਇੱਥੋਂ ਦੇ ਹੀ ਰਹਿਣ ਵਾਲੇ ਆ? ਹਾਂ, ਉਹ ਤੁਸੀਂ ਉਰਦੂ ਬੋਲ ਰਿਹਾ ਸੀ ਨਾ, ਬੜੀ ਮਜ਼ੇਦਾਰ। ਮੈਂ ਕਿਹਾ ਕਰਾਚੀ ਰਹਿ ਗਿਆ ਨਾ ਮੈਂ 30 ਸਾਲ, ਉੱਥੇ ਵਰਕਸ਼ਾਪ ਸੀ। ਅੱਛਾ ਅੱਛਾ ਅੱਛਾ, ਤੁਸੀਂ ਸਰਾਇਕੀ ਹੋ, ਇੱਥੋਂ ਦੇ ਰਹਿਣ ਵਾਲੇ? ਪਹਿਲੇ ਕਿੱਥੇ ਰਹਿੰਦੇ ਸੀ? ਸ਼ਹਿਰ ਦਿੱਲੀ ਗੇਟ। ਦਿੱਲੀ ਗੇਟ ਹੈ ਸ਼ਹਿਰ ਦੇ ਰਹਿਣ ਵਾਲੇ ਪੁਰਾਣੇ? ਤੁਹਾਡਾ ਦਾਦਾ ਵੀ ਇੱਥੇ ਮੁਲਤਾਨ ਦਾ? ਦਾਦਾ ਸਭ ਕੁਝ ਹਰ ਕੀ। ਤੇ ਇਹ ਵੀ ਸਰਾਇਕੀ ਬੋਲਣ ਵਾਲੇ? ਵੀ ਤੁਹਾਡੇ ਸਹੁਰੇ ਵੀ ਸਰਾਇਕੀ ਸਪੀਕਿੰਗ ਹੈ? ਅੱਛਾ ਅੱਛਾ ਅੱਛਾ, ਬੜੀ ਖੁਸ਼ੀ ਹੋਈ ਹੈ ਜਨਾਬ। ਇਹ ਤਾਂ ਫਿਰ ਦੇਖੋ ਕਿੱਥੇ ਬੈਠੇ ਬੰਦੇ ਤੇ ਕਿੱਥੋਂ ਉਹਨਾਂ ਨੇ ਯਾਦ ਕੀਤਾ। ਮਕਾਨ ਵੇਚ ਕੇ ਇਹਦੇ ਉੱਤੇ ਲਾਇਆ ਸੀ ਨਾ, ਤੇ ਤਾਂ ਕਰਕੇ ਨਾ ਫਿਰ ਉਹ ਜਿਹੜੇ ਇਹਦੇ ਭਰਾ ਸੀ, ਉਹ ਹਾਲਾਂਕਿ ਚੰਗੇ ਤਕੜੇ ਸੀ ਤੇ ਲੇਕਿਨ ਇਹਦਾ ਸਾਨੂੰ ਛੱਡਤਾ ਉਹਨਾਂ ਨੇ। ਅੱਛਾ, ਹਾਲੇ ਤੱਕ ਨਹੀਂ ਉਹ ਹੈਲਪ ਕਰਦੇ। ਉਹ ਕਿੱਥੇ ਰਹਿੰਦੇ ਆ? ਉਹ ਵੀ ਇੱਥੇ ਆਏ ਮੱਛੀ ਮੰਡੀ ਕੋ। ਅੱਛਾ, ਦੌਲਤ ਗੇਟ ਦੇ। ਮਤਲਬ ਕਾਰੋਬਾਰ ਚੰਗੇ ਉਹਨਾਂ ਦੇ? ਸਟੇਟ ਬੈਂਕ ਦਾ ਮੁਲਾਜ਼ਮ ਹੈ, ਅਫਸਰ ਹੈ। ਅੱਛਾ ਅੱਛਾ, ਲੇਕਿਨ ਉਹ ਫਿਰ ਭੈਣ ਵਾਲੇ ਪਾਸੇ ਨਹੀਂ? ਭੈਣ ਵਾਲੇ ਪਾਸੇ ਇਸ ਵਾਸਤੇ ਦੇਣਾ ਪੈਣਾ ਸੀ। ਜੇ ਤੁਸੀਂ ਖੁਦਾ ਨਾ ਖਾਸਤਾ, ਮੈਂ ਇੱਕ ਗੱਲ ਕਰਦਾ, ਤੁਸੀਂ ਨਾ ਇਹਦਾ ਇੰਨਾ ਖਿਆਲ ਕਰਦੇ ਤੇ ਰੁੱਲ ਜਾਣਾ ਸੀ ਇਹਨੇ। ਤੇ ਰੁੱਲੇ ਸੀ ਜੇ ਅਸੀਂ 2 ਸਾਲ ਫਿਰ ਇੱਥੇ ਬਾਹਰ ਪੈ ਜਾਣਾ ਸੀ। ਲੇਕਿਨ ਅੱਲਾ ਨੇ ਕਿਸੇ ਕੋ ਮੰਗਿਆ ਨਹੀਂ। ਇਹ ਅੱਲਾਹ ਤਾਲਾ ਦਾ ਦੇਣ ਹੈ, ਅੱਲਾਹ ਤਾਲਾ ਦਾ ਸਭ ਕੁਝ ਹੈ, ਉਹਦਾ ਹੀ ਕਰਮ ਹੈ। ਹਾਂਜੀ ਹਾਂਜੀ, ਰਿਕਸ਼ਾ ਹੀ ਹੈ ਤੇ ਸਭ ਨੇ ਇਹਦੇ ਨਾਲ ਤੇ ਬਣੀ। ਹਾਂ, ਰਿਕਸ਼ੇ ਦੇ ਨਾਲ ਹੀ ਨਾ ਰਹਿੰਦੇ ਆ, ਮੇਰਾ ਖਿਆਲ ਨਾਲ ਹੀ ਤੁਹਾਡੇ ਹੁੰਦੀ ਹਰ ਵੇਲੇ, ਹਨਾ? ਹਾਂ, ਮੇਰੇ ਦੇ ਨਾਲ ਹੀ ਹੁੰਦੀ। ਹਾਂ ਹਾਂ, ਹੁਣ ਇਹੀ ਦਿਖਾਈ ਨਾ ਉਹਦੇ ਚ ਮੇਰੇ ਨਾਲ। ਸਾਨੂੰ ਪਤਾ ਵੀ ਨਹੀਂ ਸੀ, ਇੱਕ ਸਵਾਰੀ ਬੈਠੀ ਸੀ ਤੇ ਉਹਨੇ ਆਖਿਆ ਸਾਡੇ ਘਰ ਚਾਹ ਪੀ ਲਓ। ਪਹਿਲੇ ਪੁੱਛਿਆ ਵੀ ਇਹ ਕੌਣ ਹੈ? ਮੈਂ ਕਿਹਾ ਬੇਗਮ। ਕਹਿੰਦੀ ਨਾਲ ਰਹਿੰਦੀ? ਕਹਿੰਦੀ ਹਾਂ। ਕਹਿੰਦਾ ਫਿਰ ਤੁਹਾਡੀ ਬੜੀ ਹਿੰਮਤ ਹੈ ਕਿ ਚਾਹ ਪੀ ਲਓ। ਚਾਹ ਪੀ ਕੇ ਕਿ ਜਾਣ ਲੱਗਿਆ, ਕਹਿੰਦੇ ਤੁਹਾਡਾ ਫੋਟੋ ਖਿੱਚ ਲਈਏ। ਅੱਛਾ, ਖਿੱਚ ਲਓ। ਅੱਛਾ ਅੱਛਾ। ਤੇ ਉਹ
ਸਾਨੂੰ ਨਹੀਂ ਪਤਾ, ਹਫਤੇ ਬਾਅਦ ਇੱਥੇ ਨੁੱਕਰ ਤੋਂ ਮੈਂ ਲੱਗਣ ਲੱਗਿਆ, ਕਹਿੰਦਾ ਅੱਜ ਕੱਲ ਤੇ ਬੜੇ ਮਸ਼ਹੂਰ ਹੋ, ਤੁਹਾਡੀ ਨੈਟ ਤੇ ਫੋਟੋ ਆ ਰਹੀ ਹੈ। ਅੱਛਾ ਮੈਂ ਕਿਹਾ ਮੈਂ ਤੇ ਨਹੀਂ ਦਿੱਤੀ, ਉਹਨਾਂ ਨੇ ਫੜ ਕੇ ਨੈਟ ਤੇ ਦੇ ਦਿੱਤੀ। ਅੱਛਾ ਤੋ ਅੱਲਾਹ ਤਾਲਾ ਨੇ ਸਬਬ ਬਣਾਣਾ ਹੋਣਾ। ਸਬਬ ਬਣ ਗਿਆ, ਤੁਸੀਂ ਕਿਹੜਾ ਆਪ ਆਪਣੇ ਤੌਰ ਤੇ? ਮੈਂ ਨਹੀਂ ਗਿਆ, ਐਵੇਂ ਕਹਾਂ ਜੀ ਮੈਂ 2 ਸਾਲ ਕੱਟ ਲਏ ਤੇ ਮੈਂ ਕਿੱਥੇ ਜਾਣਾ, ਨਾ ਹੀ ਨਹੀਂ ਸਾਨੂੰ ਸਮਝ ਸੀ। ਹਾਂ ਉਹ ਫਿਰ ਉੱਥੇ ਦੇਖਿਆ ਲਾਹੌਰ ਵਾਲੇ BBC ਨੇ ਲਾਹੌਰ ਬੈਠੇ ਹੋਏ, ਉਹਨੇ ਕਿਹਾ ਜੀ ਇਹ ਤੇ ਸਟੋਰੀ ਬਣ ਸਕਦੀ ਹੈ। ਉਹਨਾਂ ਨੇ ਆ ਕੇ ਸਿੱਧਾ ਘਰ ਇੱਥੇ ਆ ਕੇ ਫਿਰ ਉਹ ਪੂਰਾ ਇੰਟਰਵਿਊ ਕੀਤਾ ਉਹਨਾਂ ਨੇ ਫਿਰ ਸ਼ਾਇਦ ਪੂਰੀ ਦੁਨੀਆ ਤੇ ਕਰ। ਉਹਨਾਂ ਨੇ ਪਹਿਲੇ ਹੀ BBC ਉਰਦੂ ਵਾਲਿਆਂ ਨੇ ਕੀਤਾ, ਫਿਰ BBC ਪੰਜਾਬੀ ਵਾਲਿਆਂ ਨੇ ਕੀਤਾ, ਤੇ ਉਹਦੇ ਤੋਂ ਫਿਰ ਗੁਰਤੇਜ ਨੂੰ ਪਤਾ ਲੱਗਿਆ। ਅੱਛਾ ਉਧਰ ਵੀ ਸਾਰੀ ਉਹ ਪਹੁੰਚ ਗਈ, ਕੈਨੇਡਾ 'ਚ ਪਹੁੰਚ, ਸਾਰੀ ਦੁਨੀਆ 'ਚ ਪਹੁੰਚ ਗਈ ਨਾ ਜੀ। ਹਾਂਜੀ ਸਾਰੀ ਦੁਨੀਆ 'ਚ ਪਹੁੰਚ ਗਈ, ਤੁਹਾਡਾ ਸਾਰਾ ਜ਼ਿਕਰ ਹੋ ਗਿਆ। ਹੋਰ ਵੀ ਕੋਈ ਲੋਕ ਆਏ ਆ, ਕਿਸੇ ਨੇ ਭੇਜੇ ਕੁਝ? ਹਾਂਜੀ ਤਾਂ ਹੀ ਤੇ ਸ਼ੁਕਰ ਹੈ। ਚਲੋ ਅੱਲਾ ਉਹਨਾਂ ਦਾ ਸਾਰਿਆਂ ਦਾ ਕੜੀ ਲੱਗਦੀ ਰਹੀ ਤੇ ਜੋੜਦਾ ਹੈ। ਅੱਲਾਹ ਤਾਲਾ ਸਭ ਦਾ ਭਲਾ ਕਰੇ ਜੀ, ਸਭ ਨੂੰ ਅੱਲਾਹ ਤਾਲਾ ਨਾ ਜੀ ਨਾਰਾਜ਼ ਨਹੀਂ ਹੋਣ ਦਿਓ। ਹਾਂਜੀ ਨਾ, ਉਹਨਾਂ ਦਾ ਆਪਣਾ ਮੌਜ ਹੈ, ਉਹ ਐਸੇ ਉਹੀ ਤੇ ਦਿਮਾਗ ਹੀ ਲਿਆ ਬਾਈ। ਇਹਦਾ ਹੀ ਖਰਚਾ ਹੁੰਦਾ ਜੀ 20,000 ਰੁਪਏ ਮਹੀਨਾ ਹੋ ਜਾਂਦਾ ਸਾਡਾ, ਸਾਰਾ ਖਰਚਾ 20,000। ਤੁਹਾਡੇ ਭਾਈ ਭੈਣ ਵੱਲ ਇੱਕ ਭੈਣ ਹੈ ਜੀ, ਉਹ ਵੀ ਬੇਵਾ ਹੈ। ਤੇ ਅਗਰ ਜ਼ਿਆਦਾ ਕੋਈ ਹੁੰਦਾ ਨਾ ਫਿਰ ਉਹਦੇ ਨਾਲ ਹਾਲਤ ਕਰ ਲੈਣਾ। ਉਹਦਾ ਘਰ ਹੈ ਆਪਣਾ ਜੀ, ਉਹਦਾ ਆਪਣਾ ਘਰ ਆਪਣਾ। ਚਲੋ ਸ਼ੁਕਰ ਹੈ, ਚਲੋ ਬਹਿਣ ਦੀ ਜਗ੍ਹਾ ਹੈਗੀ ਆ। ਤੇ ਹੁਣ ਇਹ ਚੱਕਰ ਕਰ ਰਹੇ ਆ ਜੀ, ਇੱਕ ਹੁਣ ਜਦੋਂ ਸ਼ੇਅਰ ਕੀਤੀ ਨਾ ਦੂਸਰੀ, ਇਹਦੇ 'ਚ ਅਸੀਂ ਉਹਨੂੰ ਸ਼ੇਅਰ ਕੀਤਾ ਕਿ ਜਿਨ੍ਹਾਂ ਨੇ ਇੱਕ ਸਾਹਿਬ ਸੀ, ਪਤਾ ਨਹੀਂ ਲੰਦਨ 'ਚ ਸੀ ਕਿੱਥੇ ਸੀ, ਉਹਨਾਂ ਨੇ ਕਿਹਾ ਸੀ ਮੈਂ ਮਕਾਨਦਾਰ ਨੂੰ ਲੈ ਕੇ ਦੇਣਾ। ਤੇ ਜਿਵੇਂ ਤੁਸੀਂ ਆਇਓ ਨਾ, ਇਸੇ ਤਰ੍ਹਾਂ ਉਹਨਾਂ ਨੇ 2 ਬੰਦੇ ਭੇਜੇ ਸੀ। ਉਹਨੇ ਕਿਹਾ ਜੀ ਇੱਥੇ ਮਕਾਨ ਦੇਖ ਲਓ, ਤਾਂ ਸਾਹਮਣੇ ਪੀਲੇ ਰੰਗ ਦਾ ਨਹੀਂ ਮਕਾਨ ਦੇਖ ਰਿਹਾ? ਹਾਂ ਪੀਲੇ ਰੰਗ ਦਾ ਸਾਹਮਣੇ ਹੈ। ਇਹ ਉਹਨਾਂ ਨੂੰ ਲੈ ਕੇ ਦੇ ਰਹੇ ਸੀ। ਫਿਰ ਜਦੋਂ ਪੁੱਛਿਆ ਉਹਦੇ ਨਾਲ ਪੈਸੇ ਮੁਕਾਏ 28 ਲੱਖ ਰੁਪਇਆ। ਉਸ ਤੋਂ ਬਾਅਦ ਆ ਗਿਆ ਕਰੋਨਾ ਤੇ ਮੇਰਾ ਇੱਥੇ ਮੋਬਾਈਲ ਹੋ ਗਿਆ ਚੋਰੀ। ਮੇਰਾ ਕੰਟੈਕਟ ਨੰਬਰ ਹੋ ਗਿਆ ਉਹਨਾਂ ਦਾ, ਉਹਦੇ ਅੰਦਰ ਸੀ। ਉਹਦੀ ਵਜ੍ਹਾ ਨਾਲ ਮੈਂ ਨਹੀਂ ਕਰ ਸਕਿਆ, ਨਾ ਹੀ ਫਿਰ ਉਹਨਾਂ ਨੇ ਕੀਤਾ। ਹੁਣ ਉਹਨੂੰ ਇਹ ਗੱਲ ਕੀਤੀ ਵਿੱਚ ਕਿ ਭਈ ਅਗਰ ਤੁਸੀਂ ਦੇਖ ਰਹੇ ਹੋ ਤਾਂ ਦੁਬਾਰਾ ਕੰਟੈਕਟ ਕਰ ਲਓ। ਚਲੋ ਉਹ ਮੁਸਤਕਿਲ ਹੱਲ ਬਣ ਜਾਏਗਾ। ਹਾਂ ਉਹ ਫਿਰ ਆਪਣੀ ਚੀਜ਼ ਆਪਣੀ, ਤੇ ਚਲੋ ਇਹ ਪੈਸੇ ਕਿਸੇ ਨਾ ਕਿਸੇ ਕੰਮ ਆ ਜਾਣਗੇ। ਠੀਕ ਹੈ ਗੱਲ, ਠੀਕ। ਨਹੀਂ ਤੇ ਕੰਮ ਇਲਾਜ ਤੇ ਉਹਦਾ ਚੱਲਦਾ ਹੀ ਹੈ ਨਾ, ਕੋਈ ਇੰਨਾ ਜਾਂਦੇ ਨਹੀਂ। ਨਹੀਂ ਉਹ ਜ਼ਰੂਰੀ ਵੀ ਹੈ। 3 ਦਿਨ ਚਲਾਇਆ, ਫਿਰ ਉਹਨੂੰ ਖਾਦਾ, ਫਿਰ ਵਾਪਿਆ, ਤਾਂ ਕਿ ਇਹਨੂੰ ਦੇਖਣਾ ਨਾ ਅਸੀਂ ਜ਼ਿਆਦਾ ਜ਼ਿਆਦਾ ਖਰਾਬ ਨਾ ਹੋ। ਕਿਉਂਕਿ ਇਸ ਕਾਬਿਲ ਨਹੀਂ ਕਿ ਬਾਹਰ ਘਰ ਬਹਿ ਵੀ ਕੱਲੀ ਰਹਿ ਨਹੀਂ ਨਾ ਸਕਦੀ, ਇਹਨੂੰ ਚਾਹੀਦਾ ਦਵਾਈ ਦੇ ਨਾਲ, ਔਰ ਖਿਆਲ ਵੀ ਚਾਹੀਦਾ ਵੀ ਬੰਦਾ ਆਲੇ ਦੁਆਲੇ ਮੌਜੂਦ ਹੋਵੇ। ਮੈਂ ਆਪ ਹੀ ਧੋਣਾ, ਸਭ ਕੁਝ ਕਰਨਾ, ਖਾਣਾ ਛਾਣਾ ਦੇਖਿਆ, ਪਕਾ ਰੱਖਿਆ ਨਾਲ। ਇੱਕ ਭਾਈ ਦੇ ਬਰਤਨ ਪਏ ਉੱਥੇ ਪਕਾ ਲਈਦਾ, ਉੱਥੇ ਸਭ ਕੁਝ ਵਧੀਆ ਹੈ। ਤੁਸੀਂ ਹੁਣ ਜੇ ਅੱਬਲ ਤਾਂ ਇਹ ਚਲੋ ਇਹ ਆਪਣਾ ਨਹੀਂ ਹੈਗਾ, ਨਹੀਂ ਤੇ ਬੰਦਾ ਅੰਦਰੋਂ ਪੱਕਾ ਕੋਈ ਚੀਜ਼ ਲਾ ਲੂ ਲੈਂਦਾ, ਖਾਣੇ ਪਕਾਣੇ ਵਾਲੀਆਂ ਸਫਾਈ ਵਾਲਾ ਮਾਹੌਲ ਬਣਾ ਲੈਂਦਾ, ਲੇਕਿਨ ਹੁਣ ਆਪਣਾ ਹੋਵੇ ਤਾਂ ਫੇਰ ਹੈ। ਇਹਦਾ ਹੀ ਪਿਆ, ਮੈਨੂੰ ਨਹੀਂ ਫਿਰ ਟਾਈਮ ਮਿਲਿਆ। ਮੈਂ ਹੁਣ ਜਾ ਕੇ ਹੁਣ ਇੱਥੇ ਮੇਰਾ ਫਾਲਤੂ ਚਲਾਵਾਂਗੇ। ਚਲੋ ਵੀ ਅੱਲਾ ਉਹਨਾਂ ਦਾ ਵੀ ਪਤਾ ਕਰੇ, ਵੀ ਸ਼ੇਖ ਸਾਹਿਬਾਨ ਦਾ ਵੀ ਅੱਲਾਹ ਤਾਲਾ ਭਲਾ ਕਰੇ, ਅੱਲਾਹ ਭਲਾ ਕਰੇ। ਗੱਡੀ ਲਿਆ ਪਿਆੜ ਜਾਏਗਾ।